viewers, welcome back to News TV 84 break the bar होने से सरदार सुखदेव सिंह गिल a media personality from Canada ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਇਸ ਵੇਲੇ ਸਾਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी TV 84 देख रहे सारे दर्शक ਜਾਂ ਜਿਹੜੇ ਸੁਣ ਰਹੇ ਨੇ ਫੋਨ ਤੇ ਵੀ ਉਹਨਾਂ ਨੂੰ ਵੀ ਤੇਰੀ ਜੀ ਤੁਹਾਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਤੁਹਾਡੇ ਨਾਲ ਅੱਜ ਅਸੀਂ ਵਿਸ਼ੇਸ਼ ਗੱਲਬਾਤ ਕਰਾਂਗੇ ਨਾਨਕ ਸ਼ਾਹੀ ਕੈਲੰਡਰ ਦੇ ਉੱਪਰ ਹੀ, ਜਿਸ ਤਰ੍ਹਾਂ ਬਾਰ-ਬਾਰ ਨਾਨਕ ਸ਼ਾਹੀ ਕੈਲੰਡਰ ਦੀ ਕੰਟਰੋਵਰਸੀ ਜਿਹੜੀ ਸਾਹਮਣੇ ਬਾਰ-ਬਾਰ ਆ ਰਹੀ ਹੈ ਸਾਡੇ। ਈਵਨ ਜਿਸ ਤਰ੍ਹਾਂ ਪਿਛਲੇ ਕੱਲ ਯਾਨੀ ਕਿ 22 ਦਸੰਬਰ ਨੂੰ ਖੋਤੀ ਸੰਤ ਸਮਾਜ ਦਾ ਇੱਕ ਡੈਲੀਗੇਸ਼ਨ ਅਕਾਲ ਤਖਤ ਸਾਹਿਬ ਜਥੇਦਾਰ ਨੂੰ ਜਾ ਕੇ ਮਿਲਿਆ ਅਤੇ ਉਹਨਾਂ ਨੇ ਮੰਗ ਕੀਤੀ ਕਿ ਨਾਨਕ ਸ਼ਾਹੀ ਕੈਲੰਡਰ ਨੂੰ ਖਤਮ ਕਰਕੇ ਪੁਰਾਣਾ ਹਿੰਦੂ ਕੈਲੰਡਰ ਲਾਗੂ ਕਰ ਦਿੱਤਾ ਜਾਵੇ। ਇਸ ਬਾਰੇ ਤੁਸੀਂ ਸਾਰੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? हाँ जी, उस तो पहला मैं सब तो पहला TV 84 ਨੂੰ ਵੀ ਵਧਾਈ ਦੇਣਾ ਚਾਹੁੰਦਾ ਕਿ TV 84 ਹੁਣ ਕੈਨੇਡਾ ਦੇ ਬੈਲ 5 ਤੇ 2332 ਚੈਨਲ ਤੇ ਆ ਰਿਹਾ। ਇਸ ਗੱਲ ਦੀ ਬਹੁਤ ਖੁਸ਼ੀ ਵਾਲੀ ਗੱਲ ਹੈ। ਸੋ ਵੈਰੀ ਸੂਨ ਮੇਰੇ ਖਿਆਲ ਚ ਰੋਜਰ ਤੇ ਵੀ ਬੈਲ ਆਪਣਾ ਜਿਹੜਾ TV 84 ਆਉਣ ਲੱਗ ਪਵੇਗਾ। ਤੁਹਾਡੀ ਸਾਰੀ ਟੀਮ ਨੂੰ ਇਸ ਗੱਲ ਦੀ ਬਹੁਤ ਵਧਾਈ ਹੈ ਜੀ। ਥੈਂਕ ਯੂ ਸੋ ਮਚ। ਦੂਜਾ ਜਿੱਥੇ ਦਸੰਬਰ ਦੇ ਦਿਨ ਨੇ ਨਾਲ ਦੀ ਨਾਲ ਜਦੋਂ ਤੱਕ ਚੱਲ ਰਹੀ ਹੈ, ਇੱਕ ਪਾਸੇ ਸਿਕਸ ਪਾਸ ਜਸਟਿਸ ਵੱਲੋਂ ਜਿਹੜਾ 1 ਲੱਖ ਪਟੀਸ਼ਨ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੂੰ ਦਿੱਤੀ ਜਾ ਰਹੀ ਹੈ ਕਿ ਸਿੱਖਾਂ ਨੂੰ ਹਿੰਦੂਆਂ ਨਾਲ ਕਿਉਂ ਨਿਬੜਿਆ ਜਾ ਰਿਹਾ। ਦੂਜਾ ਭਾਈ ਗੁਰਬਖਸ਼ ਸਿੰਘ ਹੋਣਾ ਨੇ ਆਪਣਾ ਸੰਘਰਸ਼ ਵਿੱਢਿਆ ਹੋਇਆ, ਕੌਮੀ ਸੰਘਰਸ਼ ਉਹਨਾਂ ਦਾ। ਤੀਜਾ ਜਿਹੜਾ ਸਭ ਤੋਂ ਵੱਡਾ ਗੱਲ ਹੈ ਕਿ ਇਹਨਾਂ ਦਿਨਾਂ ਦੌਰਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਮਹਾਨ ਸਿੱਖਾਂ ਦੀਆਂ ਕੁਰਬਾਨੀਆਂ ਦਾ ਦਿਨ ਹੈ। ਸੋ ਅਸੀਂ ਜਿੱਥੇ ਉਹਨਾਂ ਦਿਨਾਂ ਨੂੰ ਯਾਦ ਕਰਦੇ ਹਾਂ ਤੇ ਉੱਥੇ ਇੱਕ ਸਾਡਾ ਬੜਾ ਮੂਲ ਔਰ ਬਹੁਤ ਅਤ ਜ਼ਰੂਰੀ ਮੁੱਦਾ ਹੈ ਨਾਨਕ ਸ਼ਾਹੀ ਕੈਲੰਡਰ। ਇਹਦੇ 3-4 ਪਹਿਲਾਂ ਤੋਂ ਆਪਾਂ ਦੇਖੀਏ, ਇੱਕ ਤਾਂ ਇਹ ਵਿਲੱਖਣ ਵੱਖਰੀ ਹੋਣ ਦਾ ਪ੍ਰਤੀਕ ਹੈ। ਦੂਜਾ ਕੈਲੰਡਰ ਸਾਨੂੰ ਹਿੰਦੂਤਵ ਦੇ ਏਜੰਡੇ ਤੋਂ ਕੱਢਦਾ ਹੈ। ਤੀਜਾ ਜਿਹੜਾ ਕਿ ਮੋਸਟ ਇੰਪੋਰਟੈਂਟ ਹੈ, ਇਹਦੇ ਨਾਲ ਸਾਡੇ ਗੁਰੂ ਸਾਹਿਬਾਨ ਦੇ ਜਿਹੜੇ ਦਿਨ ਨੇ, ਦਿਹਾੜੇ ਨੇ, ਡੇਟਸ ਨੇ, ਉਹ ਪੱਕੀਆਂ ਹੋ ਜਾਂਦੀਆਂ, ਸਾਡੀ ਮੈਮਰੀ 'ਚ ਬਹਿ ਜਾਂਦੀਆਂ। 5 ਜਨਵਰੀ 23 ਪੋਹ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਪੁਰਬ ਹੋਏਗਾ। ਜਦੋਂ ਅਸੀਂ ਦੇਖਦੇ ਹਾਂ, ਵਿਚਾਰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਦਾ ਇੰਨਾ ਮਹਾਨ ਧਰਮ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। 10 ਗੁਰੂ ਸਾਹਿਬਾਨ ਨੇ ਇੰਨੀਆਂ ਵੱਡੀਆਂ ਕੁਰਬਾਨੀਆਂ ਕਰਕੇ ਇਸ ਪੰਥ ਨੂੰ ਸਮੇਂ ਦਾ ਹਾਣੀ ਬਣਾਇਆ। ਸਾਡੇ ਕੋਲ ਇੱਕ ਰੱਬ ਦੀ ਬਾਣੀ, ਇੱਕ ਪੰਥ, ਇੱਕ ਗ੍ਰੰਥ, ਇੱਕ ਮੀਰੀ, ਇੱਕ ਪੀਰੀ, ਵੱਖਰਾ ਕੈਲੰਡਰ ਦੀ ਗੱਲ ਕਰੀਏ ਤਾਂ 2003 ਦਾ ਜਿਹੜਾ ਕੈਲੰਡਰ ਪਾਸ ਪਰਿਵਾਰ ਵਾਲਿਆਂ ਨੇ ਬਣਾਇਆ, ਉਹ ਅਕਸਰ ਕਿਹਾ ਕਰਦੇ ਸਨ ਕਿ ਹਰ ਧਰਮ ਦਾ ਆਪਣਾ ਕੈਲੰਡਰ ਹੈ ਤੇ ਹਰ ਕੈਲੰਡਰ ਦਾ ਆਪਣਾ ਧਰਮ ਹੁੰਦਾ ਹੈ। ਸੋ ਜਦੋਂ ਅਸੀਂ ਇਹਨਾਂ ਗੱਲਾਂ ਦੇਖਦੇ ਹਾਂ ਕਿ ਸਿੱਖ ਧਰਮ ਵਿਸ਼ਵ ਦਾ 5ਵਾਂ ਵੱਡਾ ਧਰਮ ਹੈ, ਸਾਡਾ ਕੈਲੰਡਰ ਕਿਉਂ ਨਹੀਂ ਹੋ ਸਕਦਾ? ਜਿਹੜੇ ਆਪਣੇ ਆਪ ਨੂੰ ਵੱਖਰੇ ਜਾਂ ਆਪਾਂ ਇਹ ਕਹਿ ਲਈਏ ਕਿ ਜਿਹੜੇ ਇਹ ਲੋਕੀ ਮੁਨਕਰ ਹੋ ਰਹੇ ਨੇ 2003 ਵਾਲੇ ਕੈਲੰਡਰ ਤੋਂ, ਇਹ ਦੱਸਣ ਕਿ ਇੱਕ ਪਾਸੇ ਅਸੀਂ ਸਾਰੀ ਸਿੱਖ ਕੌਮ ਸਿਕਸ ਪਾਸ ਜਸਟਿਸ ਰਲ ਕੇ ਵੱਖਰੀ ਕੌਮ ਦੀ ਗੱਲ ਕਰ ਰਹੇ ਹਾਂ, ਜਾਂ ਅਸੀਂ ਸੰਵਿਧਾਨ ਵਿੱਚ ਧਾਰਾ 25 ਦੀ ਗੱਲ ਕਰ ਰਹੇ ਹਾਂ, ਸਾਨੂੰ ਨੂੜਿਆ ਗਿਆ ਤੇ ਅਸੀਂ ਹੁਣ ਮੱਲੋ ਮੱਲੀ ਨਾਲ ਨੂੜੇ ਜਾ ਰਹੇ ਹਾਂ। ਮੈਨੂੰ ਤਾਂ ਕਈ ਵਾਰ ਇਸ ਤਰ੍ਹਾਂ ਲੱਗਦਾ ਕਿ ਇਹ ਲੋਕ ਕਦੋਂ ਜਵਾਬ ਦੇ ਹੋਣਗੇ। ਤੇ ਦੂਜੇ ਪਾਸੇ ਬਿਕਰਮੀ ਕੈਲੰਡਰ ਜਾਂ ਲੂਨਰ ਕੈਲੰਡਰ ਦੀ ਆਪਾਂ ਗੱਲ ਕਰੀਏ, ਗੁਰੂ ਸਾਹਿਬਾਨ ਦੇ ਗੁਰਪੁਰਬ ਤਬਦੀਲ ਕਿਉਂ ਹੁੰਦੇ ਨੇ, ਇਹ ਆਪਣੇ ਆਪ ਵਿੱਚ ਬਹੁਤ ਵੱਡਾ ਮੁੱਦਾ ਹੈ। ਜੇ 5 ਜਨਵਰੀ 23 ਪੋਹ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਪੁਰਬ ਆਉਂਦਾ, ਉਹ ਇੱਕ ਦਿਨ ਹੀ ਆਉਣਾ ਚਾਹੀਦਾ। RSS BJP ਵਾਲੇ ਸਿੱਖ ਹਿੰਦੂਆਂ ਦਾ ਹਿੱਸਾ ਦੱਸਦੇ ਨੇ। ਇਸ ਕਰਕੇ ਜੇ ਆਪਾਂ ਹੋਰ ਦੇਖੀਏ ਕਿ ਕੈਲੰਡਰ ਉਹ ਤਾਂ ਬਿਕਰਮੀ ਕੈਲੰਡਰ ਹੀ ਥੋਪਣਾ ਚਾਹੁਣਗੇ। ਉਹ ਚਾਹੁੰਦੇ ਨੇ ਕਿ ਬਿਕਰਮੀ ਕੈਲੰਡਰ ਹੀ ਸਿੱਖਾਂ ਨੂੰ ਥੋਪਿਆ ਜਾਏ, ਸਿੱਖ ਕਿਤੇ ਵੱਖਰੇ ਹੋ ਨਾ ਜਾਣ। ਜੇ ਵੱਖਰੇ ਹੋ ਗਏ, ਵੱਖਰੇ ਰਾਜ ਦੀ ਮੰਗ ਕਰਨਗੇ। ਉਹ ਤਾਂ 2121 ਤੱਕ ਸਾਰਿਆਂ ਨੂੰ ਹਿੰਦੂ ਬਣਾਉਣਾ ਚਾਹੁੰਦੇ ਨੇ। ਤਾਂ ਅਫਸੋਸ ਇਸ ਗੱਲ ਦਾ ਹੁਣ ਹੋਰ ਹੋ ਜਾਂਦਾ ਕਿ ਜਿਹੜੇ ਸਿੱਖ ਵੱਖਰੇ ਕੈਲੰਡਰ ਦੀ ਮੰਗ ਕਰਦੇ ਨੇ, ਜਾਂ ਫਿਰ ਜੇ ਉਹ ਬਾਹਰ ਚਲ ਜਾਣਗੇ ਤਾਂ ਫਿਰ ਪੰਡਤਾਂ ਦਾ ਕੰਮ ਕਿਵੇਂ ਚੱਲੇਗਾ, ਜਾਂ ਫਿਰ ਜਿਹੜੇ ਪੱਤਰੀਆਂ ਦੇਖ ਕੇ RSS ਦੇ ਏਜੰਡੇ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ। ਅਫਸੋਸ ਇਸ ਗੱਲ ਦਾ ਕਿ BJP ਵਾਲੇ 2003 ਵਾਲਾ ਕੈਲੰਡਰ ਜਾਂ RSS ਵਾਲਾ ਕੈਲੰਡਰ ਦੀ ਵਿਰੋਧਤਾ ਤਾਂ ਕਰਦੇ ਹਨ। ਇਹ ਗੱਲ ਸਮਝ ਤੋਂ ਬਾਹਰ ਹੈ ਕਿ ਜਿਹੜੇ ਸੰਤ ਸਮਾਜ ਨੇ, ਜਾਂ ਤਾਂ ਉਹਨਾਂ ਨੂੰ ਸਮਝ ਦੀ ਘਾਟ ਆ, ਜਾਂ ਉਹ ਸਮਝਣਾ ਨਹੀਂ ਚਾਹੁੰਦੇ। ਇਹ ਵੀ ਇੱਕ ਗੱਲ ਹੋ ਸਕਦੀ ਆ। ਸੰਤ ਸਮਾਜ ਜੋ ਕਿ ਖੁਦ ਭੰਬਲ ਭੂਸਾ ਆਪਣੇ ਆਪ ਨੂੰ ਭੰਬਲ ਭੂਸਾ ਕੱਢਣ ਲਈ ਇੱਕ ਮੁਹਿੰਮ ਵਿੱਢ ਰਿਹਾ, ਜਿਹੜਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਵੀ ਜੀ ਇਹ ਭੰਬਲ ਭੂਸਾ ਬਾਹਰ ਕੱਢ ਦਿਓ। ਜੇ ਹੁਣ ਪੁੱਛਣ ਵਾਲਾ ਹੋਵੇ ਪੱਧਰ ਪੁਰਸ਼ਾਂ ਤੋਂ, ਭੰਬਲ ਭੂਸਾ ਤਾਂ ਤੁਸੀਂ ਪਾ ਰਹੇ ਹੋ, ਨਾ ਕਿ ਬਾਹਰ ਕੱਢ ਰਹੇ ਹੋ। ਗੁਰਪੁਰਬ
ਸਾਲ ਵਿੱਚ 2 ਵਾਰੀ ਕਿਉਂ ਆਉਂਦਾ? ਹਾਂਜੀ ਦਸੰਬਰ ਵਿੱਚ ਆ ਗਿਆ, ਕਦੀ ਜਨਵਰੀ ਚ ਆ ਗਿਆ, ਕਦੀ ਸਾਲ ਚ 2 ਵਾਰ ਆ ਗਿਆ, ਕਦੀ ਨਾ ਆਇਆ। ਜੇ ਸਾਲ ਵਿੱਚ 365 ਹੀ ਦਿਨ ਨੇ, ਰਾਈਟ, ਤੇ ਇਹਨਾਂ ਦਾ ਇੱਕ ਪੰਬਰਬੂਸ ਹੈ ਕਿ RSO ਦਾ ਕੈਲੰਡਰ ਜਿਸ ਨਾਲ ਇਹ ਲਾਗੂ ਹੁੰਦਾ, ਜਾਂ ਸੰਤ ਸਮਾਜ ਵਾਲੇ ਆਪਣੀਆਂ ਡੇਟ ਆਫ ਬਰਥ ਜਿਹੜੇ ਨੇ, ਹਾਂਜੀ, ਜਾਂ ਕੋਈ ਪਾਸਪੋਰਟ ਤੇ ਜਾਂ ਡਰਾਈਵਰ ਜਿਹੜੀ ਲਾਇਸੈਂਸ ID ਤੇ, ਕੀ ਇਹ ਬਿਕਰਮੀ ਕੈਲੰਡਰ ਅਨੁਸਾਰ ਚੇਂਜ ਕਰ ਸਕਦੇ ਨੇ? ਮੇਰੇ ਨਿਕਾਲ ਚ ਕਰ ਸਕਣਗੇ। ਨਾ ਹੀ BJP ਦੀ ਸਰਕਾਰ ਹੈ ਕਿ BJP ਸਰਕਾਰ ਸਿਸਟਮੈਟਿਕਲੀ ਉਹ ਆਪਣੇ ਜਾਂ ਉਹਨੇ ਆਪਣੇ ਜਿਹੜੇ ਹੋਰ ਸਿਸਟਮ ਹੈ ਜਾਂ ਆਪਣੀਆਂ ਡੇਟਸ ਜਿਹੜੀਆਂ ਨੇ, ਪ੍ਰੈਜ਼ੀਡੈਂਟ ਜਾਂ ਕਹਿ ਲਓ ਵੀ ਮੋਦੀ ਸਾਹਿਬ ਆਪਣੀ ਡੇਟ ਚੇਂਜ ਕਰ ਸਕਦੇ ਨੇ ਬਿਕਰਮ ਕੈਲੰਡਰ ਅਨੁਸਾਰ? ਮੇਰੇ ਨਿਕਾਲ ਕਰ ਸਕਣਗੇ। ਨਾਨਕ ਸ਼ਾਹੀ ਕੈਲੰਡਰ ਕਾਮਨ ਅਰਾ ਕੈਲੰਡਰ ਅਨੁਸਾਰ ਸਾਲ 365 ਦਿਨਾਂ ਦੇ ਅਨੁਸਾਰ ਬਣਾਇਆ ਗਿਆ। ਹਰ ਬੰਦੇ ਨੂੰ ਪਤਾ ਬਈ 365 ਦਿਨ ਸਾਲ ਚ ਹੁੰਦੇ ਨੇ, ਇਹ ਕੋਈ ਵੱਡੀ ਗੱਲ ਨਹੀਂ ਹੈ। ਸੋ ਕਿੰਨਾ ਕੁ ਔਖਾ ਕੰਮ ਹੋ ਸਕਦਾ ਹੈ ਜੇ ਆਪਾਂ ਉਸ ਤਰੀਕੇ ਨਾਲ ਸਮਝੀ। ਹਾਂਜੀ, ਦੂਜੀ ਗੱਲ ਇਹ ਆ ਕਿ ਇੱਕ ਨਿਸ਼ਚਿਤ ਤਰੀਕ ਹੋਣੀ ਚਾਹੀਦੀ ਹੈ। ਹਰ ਸਾਲ ਨਵਾਂ ਸਾਲ 31 ਦਸੰਬਰ ਦੀ ਰਾਤ ਨੂੰ ਆਉਂਦਾ, ਆਪਾਂ ਸਾਰੇ ਸਮਝਦੇ ਹਾਂ ਜੀ। ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ, ਪ੍ਰਬੰਧਕ ਇਸ ਗੱਲ ਤੋਂ ਬਹੁਤ ਦੁਖੀ ਨੇ ਕਿ ਇੱਕ ਡੇਟ ਹੋਣੀਆਂ ਚਾਹੀਦੀਆਂ। ਜੇ ਆਪਾਂ ਸਾਰੇ 31 ਦਸੰਬਰ ਨੂੰ ਨਵਾਂ ਸਾਲ ਚੜਾਉਣੇ ਆ, ਇਹਦਾ ਮਤਲਬ 365 ਦਿਨ ਬਾਅਦ ਆਉਂਦਾ, ਤਕਰੀਬਨ 365 ਦਿਨ ਤੇ 6 ਘੰਟੇ ਹੁੰਦੇ ਨੇ। ਇੱਕ ਲੀਪ ਦਾ ਸਾਲ ਚੌਥਾ ਬਣ ਜਾਂਦਾ 6 ਘੰਟਿਆਂ ਦੇ ਹਿਸਾਬ ਨਾਲ ਜੀ। ਜਦੋਂ ਅਸੀਂ ਜੇ 1 ਜਨਵਰੀ ਨੂੰ ਅਕਾਲ ਤਖ਼ਤ ਦੇ ਜਥੇਦਾਰ ਜਾਂ ਸਾਰੀ ਵਿੱਚੇ ਬਾਦਲ ਸੰਤ ਸਮਾਜ ਨਵਾਂ ਸਾਲ ਮਨਾਉਂਦੇ ਨੇ, ਬਿਕਰਮੀ ਕੈਲੰਡਰ ਕਿਸੇ ਕਹਿ ਲਓ ਵੀ ਉਹ 2 ਵਾਰ ਜਿਹੜਾ ਗੁਰਪੁਰਬ ਆਉਂਦਾ, ਇਹ ਆਪਣੇ ਆਪ ਵਿੱਚ ਵੀ ਗਲਤ ਹੈ। ਇਸ ਨੂੰ ਆਪਾਂ ਹੱਲ ਕਿਵੇਂ ਕਰ ਸਕਦੇ ਹਾਂ? ਹੱਲ ਇਹ ਸਾਡੀ ਲੋੜ ਆ, ਸਾਡੀ ਮੰਗ ਹੈ ਕਿ ਜਿਹੜਾ ਮੂਲ ਨਾਨਕ ਸ਼ਾਹੀ ਕੈਲੰਡਰ ਆ ਉਹ ਲਾਗੂ ਕੀਤਾ ਜਾਏ। ਉਹਦੇ ਲਾਗੂ ਹੋਣ ਦੇ ਨਾਲ ਹੀ ਸਿੱਖ ਕੌਮ ਦੀ ਇੱਕ ਵੱਖਰੀ ਹੋਂਦ, ਵਿਲੱਖਣ ਹੋਂਦ, ਹਸਤੀ ਕਾਇਮ ਰਹਿ ਸਕਦੀ ਹੈ। ਇਹ ਸਾਡੇ ਵਾਸਤੇ ਬਹੁਤ ਸੌਖਾ ਹੈ। ਹੁਣ ਹੋਰ ਵੀ ਜ਼ਰੂਰੀ ਬਣ ਗਿਆ, ਜਿਸ ਤਰ੍ਹਾਂ BJP ਵਾਲੇ ਆਪਣਾ ਏਜੰਡਾ ਲਾਗੂ ਕਰ ਰਹੇ ਨੇ। ਸਿੱਖਾਂ ਦੇ ਆਗੂਆਂ ਨੇ, ਸੰਤ ਸਮਾਜ ਨੇ ਸਿੱਖੀ ਦਾ ਏਜੰਡਾ ਕਦੋਂ ਲਾਗੂ ਕਰਨਾ? ਗੁਰੂ ਨਾਨਕ ਪਾਤਸ਼ਾਹ ਨੇ ਤਾਂ 500 ਸਾਲ ਪਹਿਲਾਂ ਜਨੇਊ ਪਾਉਣਾ ਛੱਡ ਦਿੱਤਾ ਸੀ। ਅਸੀਂ ਹੁਣ ਕਿਉਂ ਕਰ ਰਹੇ ਹਾਂ? ਤੇ ਹੋਰ ਤਾਂ ਹੋਰ ਹੁਣ ਬਿਆਨ ਆਇਆ ਜਦੋਂ ਮਜੀਠੀਏ ਵਾਲਾ ਇਸ਼ੂ ਚੱਲਿਆ, ਬਈ ਮੈਂ ਸੁਖਬੀਰ ਬਾਦਲ ਨੂੰ ਵੀ ਕਹਿ ਚੱਲਿਆ, ਬਾਦਲ ਕਹਿੰਦਾ BJP ਦਾ ਸਾਥ ਨਾ ਛੱਡੀ। BJP ਦਾ ਸਾਥ ਨਾ ਛੱਡਣ ਦਾ ਕੰਮ ਹੈ ਆਪਣੇ ਮਫਾਦ ਵਾਸਤੇ, ਆਪਣੀ ਔਲਾਦ ਵਾਸਤੇ ਸਾਰਾ ਕੁਛ ਕਰੀ ਜਾ ਰਹੇ ਨੇ। ਪਰ ਕੌਮ ਦਾ ਮਫਾਦ ਇਸ ਗੱਲ ਵਿੱਚ ਹੈ ਕਿ ਕੌਮ ਦਾ ਵੱਖਰਾ ਕੈਲੰਡਰ ਹੋਵੇ, ਵੱਖਰੀਆਂ ਡੇਟਸ ਹੋਣ। ਫॉर ਐਗਜ਼ਾਮਪਲ 23 ਜਨਵਰੀ ਸੌਰੀ ਆਪਣੇ 23 ਪੋਹ ਤੇ 5 ਜਨਵਰੀ ਇੱਕ ਦਿਨ ਆਉਂਦੀਆਂ ਨੇ। ਚੇਤ ਪਹਿਲਾ ਮਹੀਨਾ ਹੈ। ਪਾਲ ਸਿੰਘ ਪੁਰੇਵਾਲ ਨੇ ਸਹੀ ਕੈਲਕੂਲੇਸ਼ਨ ਕਰਕੇ ਸਾਰਾ ਕੁਛ ਸੈੱਟ ਕਰ ਦਿੱਤਾ। 1 ਚੇਤ ਤੇ 14 ਮਾਰਚ ਇੱਕ ਦਿਨ ਆਉਣਗੇ। 1 ਵਿਸਾਖ ਅਤੇ 14 ਅਪ੍ਰੈਲ ਵਿਸਾਖੀ ਦਾ ਦਿਨ ਇੱਕ ਦਿਨ ਹੋਏਗਾ। ਸੋ ਜਦੋਂ ਇਹ ਆਪਣੀਆਂ ਡੇਟਸ ਕੈਲਕੂਲੇਟ ਕਰਦੇ ਨੇ ਦੂਜੇ ਕੈਲੰਡਰ ਦੇ ਅਨੁਸਾਰ, ਬਿਕਰਮੀ ਅਨੁਸਾਰ, ਆਖਿਰਕਾਰ ਉਹਨਾਂ ਦੀ ਅਨਾਊਂਸਮੈਂਟ ਜਾਂ ਐਡ ਜਾਂ ਸੰਗਤਾਂ ਨੂੰ ਤਾਂ ਦੱਸਦੇ ਨੇ ਬਈ ਦਸੰਬਰ ਚ ਆਏਗਾ, ਜਨਵਰੀ ਚ ਆਏਗਾ। ਡੇਟਸ ਤਾਂ ਉਹੀ ਯੂਜ਼ ਕਰਦੇ ਨੇ। ਪਾਲ ਸਿੰਘ ਪੁਰੇਵਾਲ ਨੇ ਤਾਂ ਆਪਣਾ ਜਿਹੜਾ ਕੈਲੰਡਰ ਸੀ, ਜਿਹੜੀਆਂ ਸਾਡੀਆਂ ਡੇਟਸ ਸੀ, ਜਿਹੜੀਆਂ ਗੁਰਬਾਣੀ ਦੇ ਹਿਸਾਬ ਨਾਲ ਸਹੀ ਸਨ, ਜਿਹੜੀਆਂ ਸਾਇੰਟੀਫਿਕਲੀ ਸਹੀ ਸਨ, ਉਹਨਾਂ ਨੂੰ ਇੱਕ ਕਰਕੇ ਬਹੁਤ ਵਧੀਆ ਕੰਮ ਕੀਤਾ। ਸਾਨੂੰ ਰਲ ਕੇ ਇਸ ਤਰੀਕੇ ਦਾ ਵਧੀਆ ਕੰਮ ਕਰਦੇ ਰਹਿਣਾ ਚਾਹੀਦਾ। ਮੇਰੇ ਖਿਆਲ ਚ ਬਾਹਰਲੀਆਂ ਸੰਗਤਾਂ ਨੂੰ ਵੀ ਇਹਦਾ ਪਾਉਣਾ ਚਾਹੀਦਾ। ਮੈਂ ਤੁਹਾਨੂੰ 2-3 ਉਦਾਹਰਨਾਂ ਦਿੰਦਾ। ਹਾਂਜੀ, ਅੱਜ ਤੋਂ ਕੋਈ 12-13 ਸਾਲ ਪਹਿਲਾਂ ਮੈਂ ਗੁਰਦੁਆਰੇ ਗਿਆ, ਸਾਡੇ ਚ ਲੋਕਲ ਗੁਰਦੁਆਰਾ, ਉੱਥੇ ਮੇਨ ਹਾਲ ਦੇ ਵਿੱਚ ਆਨੰਦ ਕਾਰਜ ਹੋ ਰਿਹਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਵਾਲੇ ਦਿਨ। ਹਾਂਜੀ, ਮੈਂ ਪ੍ਰਬੰਧਕਾਂ ਨੂੰ ਪੁੱਛਿਆ ਵੀ ਭਾਈ ਇਹ ਜਿਹੜਾ ਆਨੰਦ ਕਾਰਜ ਆ ਅੱਜ ਦੇ ਦਿਨ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਆ, ਉਹਨੂੰ ਮੇਨ ਹਾਲ ਚ ਨਹੀਂ ਰੱਖਣਾ ਚਾਹੀਦਾ ਸੀ, ਜਾਂ ਅੱਗੇ ਪਿੱਛੇ ਕਰ ਲੈਂਦੇ ਤੁਸੀਂ, ਜਾਂ ਉਹ ਡੇਟ ਦੱਸ ਦਿੰਦੇ। ਉਹ ਮੈਨੂੰ ਮੋਰੋਂ ਕਹਿੰਦੇ ਭਾਈ ਸਾਹਿਬ ਜੀ ਇਹ ਤਾਂ ਸਾਲ ਪਹਿਲਾਂ ਦਾ ਰੱਖਿਆ ਹੋਇਆ। ਮੈਂ ਕਿਹਾ ਜੀ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਤਾਂ 500 ਸਾਲ ਪਹਿਲਾਂ ਦਾ ਹੈਗਾ ਜੀ। ਸੋ ਸਾਡੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਵੀ ਪਤਾ ਨਹੀਂ ਹੁੰਦਾ। ਉਦਾਹਰਨ ਦੇ ਤੌਰ ਤੇ ਹੁਣ ਅੱਜ ਕੱਲ੍ਹ ਬੱਚੇ ਨੇ, ਵੱਡੇ ਹੁੰਦੇ ਨੇ, ਜਦੋਂ ਆਪਣਾ ਵਿਆਹ ਸ਼ਾਦੀ ਦੀ ਡੇਟਸ ਫਿਕਸ ਕਰਦੇ ਨੇ, ਉਹਨਾਂ ਨੇ ਹਾਲ ਕਿੱਥੇ ਜਾਣਾ, ਕਿੱਥੇ ਲੈਣਾ, ਕਿਹੜੀ ਡੇਟਸ ਹੋਏਗੀ, ਗੁਰਦੁਆਰਾ ਕਿਹੜਾ ਪਿਕ ਕਰਨਾ, 1.5-2 ਸਾਲ ਪਹਿਲਾਂ ਪਿਕਅਪ ਕਰ ਲੈਂਦੇ ਨੇ। ਹਾਂਜੀ, ਤੋ ਸਾਡੀ ਬਦਕਿਸਮਤੀ ਇਹ ਹੈ ਕਿ ਸਾਨੂੰ ਸਾਲ ਪਹਿਲਾਂ ਪਤਾ ਹੀ ਨਹੀਂ ਹੋਏਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਪੁਰਬ, ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰਪੁਰਬ
ਐਸ 2016 ਵਿੱਚ ਕਿਹੜੇ ਦਿਨ ਹੋਏਗਾ। ਹਾਂਜੀ ਜੀ ਸੋ ਇਹ ਡੇਟਸ ਜਿਹੜੀਆਂ ਨੇ ਇਸ ਕਰਕੇ ਵੀ ਸਾਨੂੰ ਸਾਡੇ ਲਈ ਜ਼ਰੂਰੀ ਹੈਗਾ ਕਿ ਸਾਨੂੰ ਫਿਕਸ ਕਰ ਲੈਣੀਆਂ ਚਾਹੀਦੀਆਂ ਸਨ। ਹਾਂਜੀ ਸੋ ਮੈਂ TV 84 ਦਾ ਵੀ ਤੇ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਸੁਣ ਰਹੇ ਨੇ ਇਹ ਸਾਡੇ ਵਾਸਤੇ ਬੜੀ ਅਹਿਮੀਅਤ ਵਾਲੀ ਗੱਲ ਹੈ। ਤੇ ਜਿੰਨੀਆਂ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੇ ਤੁਹਾਨੂੰ ਵੀ ਸੌਖਾ ਹੋ ਜਾਏਗਾ ਕਿਉਂਕਿ ਹਰ ਗੁਰਦੁਆਰਾ ਕਮੇਟੀ ਹਰ ਵੱਡਾ ਗੁਰਦੁਆਰਾ ਨਾਰਥ ਅਮਰੀਕਾ ਵਿੱਚ ਆਪੋ ਆਪਣੇ ਕੈਲੰਡਰ ਛਪਾਉਂਦੇ ਨੇ। ਉਹਨਾਂ ਕੈਲੰਡਰਾਂ ਤੇ ਡੇਟਸ ਫਿਕਸ ਹੋਣਗੀਆਂ। ਸਾਡੀਆਂ ਆਪਣੇ ਡੇਟ ਫਿਕਸ ਨੇ। ਸਾਡੇ ਬੱਚਿਆਂ ਦੇ ਡੇਟ ਆਫ ਬਰਥ ਜਿਹੜੇ ਉਹ ਫਿਕਸ ਹੁੰਦੇ ਨੇ। ਸਾਲ ਵਿੱਚ 365 ਦਿਨ ਹੁੰਦੇ ਨੇ। ਪਹਿਲੀ ਉਦਾਹਰਨ ਵੀ ਦਿੱਤੀ ਸੀ ਜੇ 31 ਦਸੰਬਰ ਦੀ ਰਾਤ ਨੂੰ ਨਵਾਂ ਸਾਲ ਚੜ੍ਹਦਾ ਇੱਕ ਸਾਲ ਬਾਅਦ ਤਾਂ ਇਹ ਕੀ ਕਹ ਲਓ ਕਿੰਨੀ ਕੁ ਵੱਡੀ ਮੁਸ਼ਕਿਲ ਹੈ ਸਾਡੇ ਵਾਸਤੇ ਵੀ ਅਸੀਂ ਹੱਲ ਨਹੀਂ ਕਰ ਰਹੇ ਕਿਉਂਕਿ ਇਹ ਸੰਤ ਸਮਾਜ ਬਿਨਾਂ ਵਜ੍ਹਾ ਤੋਂ ਸਿੱਖ ਕੌਮ ਦਾ ਏਜੰਡਾ ਲਾਗੂ ਕਰਨ ਦੀ ਬਜਾਏ BJP ਦਾ RSS ਦਾ ਏਜੰਡਾ ਟੋ ਕਰ ਰਹੇ ਨੇ। ਇਹ ਤਾਂ ਵਿਚਾਰੇ ਏਦਾਂ ਲੱਗਦਾ ਜਿੱਥੇ ਉਹ ਕਹਿੰਦੇ ਬਹਿ ਜਾਓ ਉੱਥੇ ਬਹਿ ਜਾਂਦੇ ਨੇ, ਜਿੱਥੇ ਖੜ ਜਾਓ ਉੱਥੇ ਖੜ ਜਾਂਦੇ ਨੇ। ਹੁਣ ਸੀਚੇਵਾਲ RSS ਦਾ ਪਹਿਲਾਂ ਹੀ ਉਹ ਕਹਿ ਪੱਕਾ ਨਿਕਲਿਆ। ਸੌਦਾ ਸਾਧ ਕੀ ਕਰ ਰਿਹਾ, ਬਾਕੀ ਕੀ ਕਰ ਰਹੇ ਨੇ। ਜੇ ਸੰਤ ਸਮਾਜ ਨੇ ਵੀ ਸੀਚੇਵਾਲ ਸੌਦਾ ਸਾਧ ਵਾਂਗੂ RSS ਦੇ BJP ਦੇ ਏਜੰਡੇ ਵਿੱਚ ਗਰਕ ਹੋਣਾ ਤਾਂ ਘੱਟੋ ਘੱਟ ਇਹਨੂੰ ਸਿੱਖੀ ਛੱਡ ਦੇਣੀ ਚਾਹੀਦੀ ਹੈ ਜਾਂ ਫਿਰ ਇਹਨਾਂ ਨੂੰ RSS ਤੇ BJP ਛੱਡ ਦੇਣੀ ਚਾਹੀਦੀ ਹੈ। ਮੇਰੇ ਖਿਆਲ ਇੱਕ ਪਾਸੇ ਹੋ ਜਾਣਾ ਚਾਹੀਦਾ। ਬਾਦਲ ਦਾ ਤਾਂ ਰਾਜਨੀਤਿਕ ਦਲ ਹੈ, ਬਾਦਲ ਤਾਂ ਕਈ ਵਾਰੀ ਪੈਂਤੜੇ ਮਾਰ ਸਕਦਾ, ਕਈ ਉਹ ਚਲਾਕੇ ਕਰ ਸਕਦਾ। ਇਹਨਾਂ ਦੀ ਕੀ ਮਜਬੂਰੀ ਹੋ ਸਕਦੀ ਹੈ। ਇੱਕ ਕੈਲੰਡਰ, ਇੱਕ ਪੰਥ, ਇੱਕ ਗ੍ਰੰਥ ਤੇ ਇੱਕ ਬੋਲੀ ਤੇ ਇੱਕ ਵਿਰਸੇ ਦੇ ਧਾਰਨੀ ਸਾਨੂੰ ਬਣ ਕੇ ਆਪਣੀ ਕੌਮ ਲਈ ਕੰਮ ਕਰ ਦੇਣਾ ਚਾਹੀਦਾ ਜੀ। ਬਿਲਕੁਲ ਬਿਲਕੁਲ ਵੀਰ ਜੀ। ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਸਾਡੇ ਕੁਐਸਚਨ ਦਾ ਜਵਾਬ ਇੰਨੇ ਵੇਰਵੇ ਦੇ ਨਾਲ ਸਾਡੇ ਦਰਸ਼ਕਾਂ ਨਾਲ ਦਿੱਤਾ। ਤੇ ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਅਸੀਂ ਇਜਾਜ਼ਤ ਲੈਣੇ। ਬਾਕੀ ਕੁਐਸਚਨਸ ਲਈ ਅਸੀਂ ਤੁਹਾਨੂੰ ਫਿਰ ਤੋਂ ਦਰਸ਼ਕਾਂ ਦੇ ਰੂਬਰੂ ਕਰਵਾਵਾਂਗੇ ਪਰ ਹੁਣ ਅਸੀਂ ਇਜਾਜ਼ਤ ਲੈਣੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।